ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਵੇਂ ਪੰਜਾਬ ਦਾ ਡਰੱਗ ਮਾਫੀਆ ਸਿਆਸੀ ਪ੍ਰਭਾਵ ਰੱਖਦਾ ਹੈ ਤੇ ਕਿਵੇਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਡਰੱਗ ਨਾਲ ਸੰਬੰਧਾਂ ਵਾਲੇ ਲੋਕ ਬੈਠੇ ਹਨ। ਇਹੀ ਕਾਰਨ ਹੈ ਪਹਿਲਾਂ ਤਾਂ ਡਰੱਗ ਦੋਸ਼ੀ ਫੜੇ ਨਹੀਂ ਜਾਂਦੇ, ਅਗਰ ਉਹ ਫੜੇ ਜਾਣ ਤਾਂ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ, ਅਗਰ ਉਹਨੂੰ ਅਰੈਸਟ ਕਰ ਵੀ ਲਿੱਤਾ ਜਾਂਦਾ ਹੈ ਕੋਰਟ ਤੋਂ ਬਾਹਰ ਹੀ ਉਹਨਾਂ ਦਾ ਕੰਮ ਰਫਾ ਦਫਾ ਕਰ ਦਿੱਤਾ ਜਾਂਦਾ ਹੈ। ਅਗਰ ਇਹ ਦੋਸ਼ੀ ਕੋਰਟ ਤੱਕ ਪਹੁੰਚ ਵੀ ਜਾਂਦੇ ਹਨ ਇਹਨਾਂ ਨੂੰ ਕੋਈ ਸਜ਼ਾਵਾਂ ਨਹੀਂ ਮਿਲਦੀਆਂ ਕਿਉਂਕਿ ਪੰਜਾਬ ਸਰਕਾਰ ਆਪਣੀ ਇਹਨਾਂ ਨੂੰ ਸਜ਼ਾਵਾਂ ਦੇਣ ਦੇ ਵਿੱਚ ਕੋਈ ਵੀ ਐਫਰਟ ਨਹੀਂ ਕਰਦੀ। ਵੀਅਰਸ, ਕੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਅਣਗਹਿਲੀ ਨੂੰ ਡਰੱਗ ਲਈ ਜ਼ਿੰਮੇਵਾਰ ਦੱਸਿਆ ਕਿਉਂਕਿ ਇਹ ਡਰੱਗ ਦੋਸ਼ੀਆਂ ਦੇ ਖਿਲਾਫ 6 ਮਹੀਨੇ ਦੇ ਵਿੱਚ ਚਲਾਨ ਨਹੀਂ ਪੇਸ਼ ਕਰਦੀ, ਜਿਹੜੀ ਕਿ ਕਾਨੂੰਨੀ ਜ਼ਰੂਰਤ ਹੈ। ਇਸੇ ਲਈ ਇਹ ਡਰੱਗ ਡੀਲਰਸ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ ਅਤੇ ਖੁੱਲ੍ਹੇਆਮ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ। ਵੀਅਰਸ, ਅੱਜ ਅਸੀਂ ਇਸ ਡਰੱਗ ਸੰਬੰਧੀ ਅਤੇ ਹੋਰ ਰੀਸੈਂਟ ਮੁੱਦਿਆਂ ਤੇ ਲਾਇਰਸ ਫॉर ਹਿਊਮਨ ਰਾਈਟਸ ਐਂਡ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸਰਦਾਰ ਨਵਕਿਰਨ ਸਿੰਘ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡਾ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਗੱਲ ਕੀਤੀ, ਕਿਸ ਤਰ੍ਹਾਂ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਡਰੱਗ ਡੀਲਰ ਨੂੰ ਸਜ਼ਾਵਾਂ ਦੇਣ ਦੇ ਵਿੱਚ ਨਾਕਾਮਯਾਬ ਹੋ ਰਹੀ ਹੈ ਕੋਜ਼ ਆਫ ਪੰਜਾਬ ਸਰਕਾਰ ਦੀ ਅਣਗਹਿਲੀ ਨੇ। ਇਸ ਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਜਾਣਕਾਰੀ ਦਿਓਗੇ? ਐਕਚੁਅਲੀ ਇਹਦੇ ਵਿੱਚ ਤਾਂ ਕੋਈ ਦੋ ਰਾਇਆ ਨਹੀਂ ਕਿ ਜਿਹੜੀ ਪੰਜਾਬ ਸਰਕਾਰ ਹੈਗੀ ਹੈ ਜੀ, ਉਹ ਨਸ਼ਿਆਂ ਨੂੰ ਰੋਕ ਤੇ ਲਗਾਉਣ ਲਈ ਕੋਈ ਸੀਰੀਅਸ ਕਦਮ ਨਹੀਂ ਪੁੱਟ ਰਹੀ। ਹਾਂਜੀ, ਤੇ ਭਾਵੇਂ ਉਹ ਡੀ ਐਡਿਕਸ਼ਨ ਸੈਂਟਰਸ ਹੈਗੇ ਨੇ, ਭਾਵੇਂ ਜਿਹੜੇ ਜੇਲ੍ਹਾਂ 'ਚ ਬੰਦ ਲੋਕ ਨੇ ਉਹਨਾਂ ਦੀ ਡੀ ਐਡਿਕਸ਼ਨ ਹੈ, ਕਿਉਂਕਿ ਇਹ ਸਮੇਂ ਦੇ ਨਾਲ ਤੇ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਅਸੀਂ ਵੀ ਦਾਇਰ ਕੀਤੀ ਹੋਈ ਹੈ ਉਹਦੇ ਸਾਹਮਣੇ ਆਇਆ ਹੈ ਜੀ ਕਿ ਬੜਾ ਡੀਪ ਨੈਕਸਸ ਹੈਗਾ ਪੋਲੀਟੀਸ਼ੀਅਨਸ ਦਾ, ਪੁਲਿਸ ਦਾ ਤੇ ਡਰੱਗ ਪੈਡਲਰਸ ਦਾ ਤੇ ਡਰੱਗ ਡੀਲਰਸ ਦਾ। ਹਾਂਜੀ, ਸੋ ਜਿਹੜੀ ਰੀਸੈਂਟ ਜਜਮੈਂਟ ਹੈਗੀ ਹੈ ਹਾਈ ਕੋਰਟ ਦੀ ਜਸਟਿਸ ਰਮੇਸ਼ਵਰ ਮਲਿਕ ਦੀ ਜੀ, ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਟਾਈਮ ਸਿਰ ਚਲਾਨ ਪੇਸ਼ ਨਹੀਂ ਕਰਦੇ ਤੇ ਇਹਨਾਂ ਨੇ ਹੁਣ ਤੱਕ ਜਿਹੜਾ ਹੈਗਾ ਆਪਣੀ ਫੋਰੈਂਸਿਕ ਸਾਇੰਸ ਲੈਬਸ ਜਿਹੜੀਆਂ ਹੈਗੀਆਂ ਨੇ ਇਨਫ ਨਹੀਂ ਬਣਾਈਆਂ, ਨਾ ਸੈਂਪਲਸ ਟਾਈਮ ਸਿਰ ਉਹਨੂੰ ਟੈਸਟ ਕੀਤੇ ਜਾ ਸਕਣ ਤੇ ਉਹਨਾਂ ਕਰਕੇ ਜ਼ਮਾਨਤਾਂ ਹੋ ਰਹੀਆਂ ਨੇ। ਵੀ ਇਸ ਤੋਂ ਇਹ ਲੱਗਦਾ ਵੀ ਇਹ ਸਰਕਾਰ ਜਿਹੜੀ ਹੈਗੀ ਹੈ ਡਰੱਗ ਡੀਲਰਸ ਨਾਲ ਰਲੀ ਪਈ ਹੈ। ਹਾਂਜੀ, ਬੜਾ ਵੱਡਾ ਇੱਕ ਕਮੈਂਟ ਹੈ ਕੋਰਟ ਵੱਲੋਂ ਜੀ, ਤੇ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਵੀ ਕਿਵੇਂ ਪੰਜਾਬ ਸਰਕਾਰ ਜਿਹੜੀ ਹੈ ਸੀਰੀਅਸ ਪ੍ਰੋਬਲਮ ਨੂੰ ਇੱਕ ਬੜੀ ਛੋਟੀ ਜਿਹੀ ਪ੍ਰੋਬਲਮ ਦੱਸ ਕੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਹੋਣ ਤੋਂ ਰੋਕਣ ਦਾ ਕੋਈ ਕਦਮ ਨਹੀਂ ਚੁੱਕ ਰਹੀ। ਹਾਂਜੀ, ਤੇ ਇਸ ਜਜਮੈਂਟ ਰਾਹੀਂ ਵੀ ਇਹ ਗੱਲ ਸਾਫ਼ ਹੋ ਗਈ ਕਿ ਜਿਹੜੇ ਲੋਕਾਂ ਦੇ ਖਦਸ਼ੇ ਹੈਗੇ ਨੇ ਉਹ ਵਾਕਈ ਖਦਸ਼ੇ ਨਹੀਂ ਹੈਗੇ, ਉਹਦੇ ਪਿੱਛੇ ਤੱਥ ਵੀ ਹੈਗੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਟਾਈਮ ਟੂ ਟਾਈਮ ਤੁਹਾਨੂੰ ਟੀਵੀ 84 ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਨੇ, ਹਮੇਸ਼ਾ ਅਸੀਂ ਡਰੱਗ ਦੇ ਬਾਰੇ ਗੱਲਬਾਤ ਕਰਦੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕਿੰਨੀ ਡਰੱਗਸ ਫੈਲੀ ਹੋਈ ਹੈ, ਕਿਸ ਤਰ੍ਹਾਂ ਸਾਡੀ ਜਿਹੜੀ ਪੰਜਾਬ ਦੇ ਵਿੱਚ ਜਵਾਨੀ ਹੈ ਕਿਸ ਤਰ੍ਹਾਂ ਡਰੱਗ ਦੇ ਦਲਦਲ ਦੇ ਵਿੱਚ ਕਿਸ ਤਰ੍ਹਾਂ ਰੁੜ ਰਹੀ ਹੈ। ਪਰ ਜਿਸ ਤਰ੍ਹਾਂ ਕਿੰਨੇ ਪਰਸੈਂਟ ਐਸੇ ਕੇਸਿਸ ਹੁੰਦੇ ਨੇ, ਕਿੰਨੇ ਪਰਸੈਂਟ ਲੋਕਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਜਿਹੜੇ ਕੋਰਟ ਤੱਕ ਪਹੁੰਚਦੇ ਨੇ, ਕਿਉਂਕਿ ਡਰੱਗ ਡੀਲਰਸ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਡਰੱਗ ਦੀ ਜੜ੍ਹਾਂ ਤੱਕ ਪਹੁੰਚਣਾ ਚਾਹੀਦਾ, ਪਰ ਐਸੇ ਕਿੰਨੇ ਕੇਸਿਸ ਹੁੰਦੇ ਨੇ? ਅਸੀਂ ਜਾਣਨਾ ਚਾਹਾਂਗੇ ਭਾਰਤ ਦੇਸ਼ਾਂ ਦੇ ਵਿੱਚ ਕਿ ਕਿੰਨੇ ਪਰਸੈਂਟ ਲੋਕ ਜਿਹੜੇ ਨੇ ਬਰੀ ਹੋ ਜਾਂਦੇ ਨੇ ਇਹਨਾਂ ਦੇ ਵਿੱਚੋਂ। ਇਸ ਤਰ੍ਹਾਂ ਵੈਸੇ ਤਾਂ ਜਦੋਂ ਕਿਸੇ ਤੇ ਡਰੱਗ ਦਾ ਕੇਸ ਪਾਇਆ ਜਾਂਦਾ ਹੈ ਜੀ ਤੇ ਜ਼ਿਆਦਾਤਰ ਸਜ਼ਾਵਾਂ ਹੀ ਹੁੰਦੀਆਂ ਨੇ, ਬਰੀ ਬਹੁਤ ਘੱਟ ਹੁੰਦੇ ਨੇ। ਲੇਕਿਨ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਜਿਹੜੇ ਡਰੱਗ ਸਪਲਾਇਰਸ ਹੈਗੇ ਨੇ, ਡਰੱਗ ਡੀਲਰਸ ਹੈਗੇ ਨੇ ਜੀ, ਉਹਨਾਂ ਤੱਕ ਪੁਲਿਸ ਜਾਂਦੀ ਨਹੀਂ ਹੈਗੀ। ਹਾਂਜੀ, ਸੋ ਜਿਹੜੇ ਸਮਾਲ ਟਾਈਮ ਕੈਰੀਅਰਸ ਹੈਗੇ ਨੇ, ਜਿਹੜੇ ਸਟਰੀਟਸ ਦੇ ਉੱਤੇ ਵੈਂਡਰਸ ਹੈਗੇ ਨੇ, ਉਹ ਫੜੇ ਜਾਂਦੇ ਨੇ, ਕੰਜ਼ਿਊਮਰ ਫੜੇ ਜਾਂਦੇ ਨੇ। ਪਰ ਜਿਹੜੇ ਵੱਡੇ ਸਮਗਲਰ ਨੇ ਜਿਨ੍ਹਾਂ ਦੇ ਰਾਹੀਂ ਡਰੱਗਸ ਨੂੰ ਸਪਲਾਈ ਕੀਤਾ ਜਾਂਦਾ ਉਸ ਤੇ ਜਿਹੜੀ ਹੈ ਸਰਕਾਰ ਹੱਥ ਨਹੀਂ ਪਾਉਂਦੀ ਤੇ ਉਹ ਜਿਹੜੇ ਹੈਗੇ ਨੇ ਕਿਉਂਕਿ ਗ੍ਰਿਫਤ 'ਚ ਨਹੀਂ ਆਉਂਦੇ ਤੇ ਇਸ ਕਰਕੇ ਜਿਹੜਾ ਧੰਦਾ ਹੈ ਉਹ ਚੱਲਦਾ ਰਹਿੰਦਾ। ਇੱਕ ਕੈਰੀਅਰ ਫੜਿਆ ਜਾਂਦਾ ਤੇ ਦੂਸਰਾ ਕੈਰੀਅਰ ਕਿਉਂਕਿ ਪੈਸੇ ਲੈ ਕੇ ਅਗਲੇ ਸਪਲਾਈ ਕਰਦੇ ਨੇ ਤੇ ਉਸ ਕਰਕੇ ਜਿਹੜਾ ਧੰਦਾ ਹੈਗਾ ਇਹ ਰੁਕਣ 'ਚ ਨਹੀਂ ਆ ਰਿਹਾ। ਹਾਂਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਲਾਇਰਸ ਔਰ ਹਿਊਮਨ ਰਾਈਟ ਦੇ ਫਾਊਂਡਰ ਹੋਏ, ਆਲਸੋ ਜਿੱਦਾਂ ਕੋਰਟ ਨੇ ਵੀ ਆਲਰੇਡੀ ਉਹਨਾਂ ਦੀ ਵੱਖਾ ਖੁੱਲ੍ਹ ਗਈ ਨੇ ਕਿਸ ਤਰ੍ਹਾਂ ਇਸ ਦੇ ਸਾਰੇ ਜ਼ਿੰਮੇਵਾਰ ਪੰਜਾਬ ਸਰਕਾਰ ਹੈ, ਜਿਹੜਾ ਨੇ ਉੱਥੇ ਹੀ ਨੇ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਅੱਗੇ ਕੀ ਹੋਣਾ ਚਾਹੀਦਾ ਹੈ? ਹਾਊ ਕੈਨ ਵੀ ਸਟਾਪ ਇਟ ਐਂਡ ਤੁਸੀਂ ਕਿਸ ਤਰ੍ਹਾਂ ਇਸ ਵਿੱਚ ਮਦਦ ਕਰੋਗੇ? ਦੇਖੋ, ਜਿਹੜੇ ਲੋਕ ਹੈਗੇ ਨੇ ਉਹ
ਕੋਈ ਇਹਦੇ 'ਚ ਇੰਟਰਸਟ ਨਹੀਂ ਸ਼ੋ ਕਰ ਰਹੇ, ਕਿਉਂਕਿ ਇੱਥੇ ਮੂਵਮੈਂਟ ਬਣਨੀ ਚਾਹੀਦੀ ਹੈ ਜੀ। ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਇੱਕ ਤਰ੍ਹਾਂ ਦਾ ਜੈਨੋਸਾਈਡ ਕਮਿਟ ਕੀਤਾ ਜਾ ਰਿਹਾ, ਉਹਨੂੰ ਸਟਾਪ ਕਰਨ ਲਈ ਕੋਈ ਲੋਕ ਜਿਹੜੇ ਨੇ ਉਹ ਅੱਗੇ ਨਹੀਂ ਆ ਰਹੇ। ਆਮ ਬੰਦੇ ਇਹੀ ਸੋਚਦੇ ਨੇ ਵੀ ਮੈਨੂੰ ਕੀ ਫਰਕ ਪੈਂਦਾ ਹੈ ਜੀ, ਲੇਕਿਨ ਹੌਲੀ ਹੌਲੀ ਜਿਹੜੇ ਹੈਗੇ ਨੇ, ਕਿਉਂਕਿ ਜਿਹੜਾ ਪੰਜਾਬੀ ਯੂਥ ਹੈ ਹਾਂਜੀ ਉਹ 60% ਜਿਹੜਾ ਹੈਗਾ ਡਰੱਗ ਕੰਜ਼ਿਊਮ ਕਰਦਾ ਹੈਗਾ। 60% ਐਸੇ ਪੰਜਾਬੀ ਯੂਥ ਨੇ ਜਿਨ੍ਹਾਂ ਨੇ ਕਦੀ ਨਾ ਕਦੀ ਡਰੱਗ ਕੰਜ਼ਿਊਮ ਕੀਤਾ ਹੈ ਹਾਂਜੀ, ਜਾਂ ਉਹ ਡਰੱਗ ਦੇ ਆਦੀ ਨੇ। ਹਾਂਜੀ, ਲੇਕਿਨ ਹਰੇਕ ਬੰਦਾ ਕਹਿੰਦਾ ਵੀ ਮੈਨੂੰ ਕੀ ਲੋੜ ਹੈ ਤੇ ਮੈਂ ਲੜਾਂਗਾ ਤੇ ਸਰਕਾਰ ਨਾਲ ਮੇਰੀ ਦੁਸ਼ਮਣੀ ਨਾ ਪੈ ਜਾਏ। ਸੋ ਬੇਵਿਸ਼ਵਾਸੀ ਵੀ ਹੈਗੀ ਹੈ ਤੇ ਲੋਕਾਂ ਦਾ ਜਿਹੜਾ ਹੈਗਾ ਇੱਕ ਕੇਅਰਲੈਸ ਐਟੀਟਿਊਡ ਵੀ ਹੈਗਾ ਹਾਂਜੀ ਕਿ ਇਹ ਜਿਹੜੇ ਡਰੱਗਸ ਨੂੰ ਕਿਸੇ ਚੰਗੇ ਤਰੀਕੇ ਨਾਲ ਆਪਾਂ ਇਹਦੇ ਤੇ ਰੋਕ ਨਹੀਂ ਪਾ ਰਹੇ। ਸਾਡੀਆਂ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀਆਂ ਹੈਗੀਆਂ ਨੇ ਲੋਕਾਂ 'ਚ ਅਵੇਅਰਨੈਸ ਲੈ ਕੇ ਆਉਂਦੀਆਂ ਨੇ। ਹਾਂਜੀ, ਕੇਸਿਸ ਨੂੰ ਅਸੀਂ ਜਿਹੜਾ ਹੈਗਾ ਮੋਨੀਟਰ ਕਰਕੇ ਵੱਧ ਤੋਂ ਵੱਧ ਚੰਗੇ ਤਰੀਕਿਆਂ ਦੇ ਨਾਲ ਇਹਨਾਂ ਨੂੰ ਡੀਲ ਕਰ ਸਕਦੇ ਹਾਂ, ਪਰ ਜਦ ਤੱਕ ਲੋਕ ਨਹੀਂ ਜਾਗਦੇ ਤਦ ਤੱਕ ਗੱਲ ਨਹੀਂ ਬਣ ਸਕਦੀ। ਜੀ ਬਿਲਕੁਲ। ਮੈਂ ਵੀ ਜਿਸ ਗੱਲ ਕੀਤੀ ਕਿ ਇਸ ਸੰਬੰਧੀ ਲੋਕ ਸਾਨੂੰ ਮੂਵਮੈਂਟ ਲੈ ਕੇ ਆਉਣੀ ਚਾਹੀਦੀ, ਪਰ ਜਿਸ ਤਰ੍ਹਾਂ ਪੰਜਾਬ ਦੇ ਐਕਸ ਡਾਇਰੈਕਟਰ ਜਨਰਲ ਆਫ ਪੁਲਿਸ ਸ਼ਸ਼ੀ ਕਾਂਤ ਜੀ ਨੇ ਇਸ ਸੰਬੰਧੀ ਮੂਵਮੈਂਟ ਵੀ ਲੈ ਕੇ ਆਂਦੀ ਸੀ। ਕੋਰਟ ਦੇ ਵਿੱਚ ਉਹਨਾਂ ਨੇ ਇਸ ਸੰਬੰਧੀ ਡਰੱਗ ਸੰਬੰਧੀ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀਗੀ। ਇਹ ਉਸ ਪਟੀਸ਼ਨ ਦੀ ਇਸ ਵੇਲੇ ਅਪਡੇਟ ਕੀ ਹੈ, ਉਹਦੀ ਕੀ ਸਟੈਂਡਿੰਗ ਹੈ? ਜਿਹੜੀ ਪਟੀਸ਼ਨ ਜਿਹੜੀ ਫਾਈਲ ਹੋਈ ਸੀਗੀ ਹਾਈ ਕੋਰਟ ਦੇ ਵਿੱਚ, ਜਿਹੜੀ ਲੈਟਰ ਪਟੀਸ਼ਨ ਸੀਗੀ ਸ਼ਸ਼ੀ ਕਾਂਤ ਹੋਰਾਂ ਵੱਲੋਂ ਜੀ, ਉਹ ਅਲਟੀਮੇਟਲੀ ਕੇਸ ਚੱਲਦਾ ਪਿਆ। ਉਹਦੇ ਵਿੱਚ ਹੀ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਦੁਬਾਰਾ ਤੋਂ ਸੰਮਨ ਕਰਨਾ ਸੀਗਾ ਤੇ ਉਸ ਤੋਂ ਪਹਿਲੇ ਜਿਹੜੇ ਦਿੱਲੀ ਆਫਿਸ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦਾ, ਉਹਦੇ ਤੇ ਪ੍ਰੈਸ਼ਰ ਪਾ ਕੇ ਬਾਦਲ ਪਰਿਵਾਰ ਨੇ ਉਸ ਪਾਰਟਿਕੂਲਰ ਇਨਵੈਸਟੀਗੇਟਿੰਗ ਅਫਸਰ ਨਿਰੰਜਨ ਸਿੰਘ ਦਾ ਤਬਾਦਲਾ ਕਰਾਤਾ ਸੀ। ਹਾਂਜੀ, ਉਹ ਕੇਸ ਵਿੱਚ ਅਸੀਂ ਸਟੇ ਕਰਾ ਦਿੱਤਾ ਸੀ ਤਬਾਦਲਾ, ਤੇ ਉਹ ਹਾਲੇ ਤੱਕ ਸਟੇ ਹੋਇਆ। ਉਹ ਅੱਜ ਹੁਣ ਕੇਸ ਲੱਗਿਆ ਹੋਇਆ ਜੀ, ਤੇ ਆਸ ਤਾਂ ਇਹੀ ਹੈ ਕਿ ਜਿਹੜਾ ਹੈਗਾ ਤਬਾਦਲੇ ਤੇ ਜਿਹੜੀ ਰੋਕ ਹੈ ਉਹ ਨਹੀਂ ਹਟੇਗੀ ਤੇ ਤਫਤੀਸ਼ ਜਿਹੜਾ ਅੱਛੇ ਤਰੀਕੇ ਨਾਲ ਹੋ ਸਕੇਗੀ। ਤੇ ਜੇ ਬਿਕਰਮਜੀਤ ਸਿੰਘ ਮਜੀਠੀਆ ਜਾਂ ਹੋਰ ਕੋਈ ਮਿਨਿਸਟਰ ਇਹਦੇ 'ਚ ਇਨਵੋਲਵਡ ਹੈ ਤੇ ਉਹਨੂੰ ਜਿਹੜਾ ਹੈਗਾ ਸਜ਼ਾ ਦੇਣ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈਗੀ ਹੈ ਉਹ ਤਕੜੇ ਹੋ ਕੇ ਅੱਗੇ ਆਏਗੀ। ਜੀ ਜੀ ਅਮਰਵੀਰ ਜੀ, ਇਹੀ ਮੇਰਾ ਨੈਕਸਟ ਕੁਐਸਚਨ ਸੀ। ਐਕਚੁਅਲੀ ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਸਰ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਸੀਗੇ, ਉਹਨਾਂ ਨੇ ਪਹਿਲਾਂ ਜਿਸ ਤਰ੍ਹਾਂ ਬਦਲਾ ਹੋਣ ਲੱਗਾ ਸੀ ਪਰ ਤੁਸੀਂ ਉਹ 'ਤੇ ਸਟੇ ਲਗਾਈ ਸੀ। ਪਿਛਲੇ ਤੁਸੀਂ ਦੱਸਿਆ ਸੀ ਕਿ ਇਸ ਦੇ ਉੱਪਰ ਗੱਲਬਾਤ ਹੋਏਗੀ ਜਾਂ ਕੋਰਟ ਡੇਟ ਮਿਲੀ, ਤੁਹਾਨੂੰ ਫੈਬਰਵਰੀ ਦੀ ਮਿਲੀ ਸੀ, ਪਰ ਹੁਣ ਤਾਂ ਮਈ ਚੱਲ ਪਿਆ ਹੈ। ਤਾਂ ਕੀ ਚੱਲ ਰਿਹਾ ਇਸ ਵੇਲੇ ਕੋਰਟ ਦੇ ਵਿੱਚ? ਉਹਨਾਂ ਦੀ ਸਟੇ ਕਿਉਂ ਨਹੀਂ ਲੱਗ ਰਹੀ? ਵਾਟਸ ਗੋਇੰਗ ਔਨ? ਨਹੀਂ, ਉਹਨਾਂ ਦੀ ਟ੍ਰਾਂਸਫਰ ਦੇ ਉੱਤੇ ਸਟੇ ਕਰ ਦਿੱਤੀ ਸੀ ਹਾਈ ਕੋਰਟ ਨੇ ਜੀ। ਜਿਹੜਾ ਦਿੱਲੀ ਆਫਿਸ ਹੈ ਉਹ ਕੋਸ਼ਿਸ਼ ਕਰ ਰਿਹਾ ਵੀ ਉਹਨਾਂ ਦੀ ਟ੍ਰਾਂਸਫਰ ਹੋਵੇ ਤੇ ਨਿਰੰਜਨ ਸਿੰਘ ਆਪਣੀ ਟ੍ਰਾਂਸਫਰ ਨੂੰ ਅਪੋਜ਼ ਕਰ ਰਹੇ ਨੇ। ਅਸੀਂ ਇਨ ਪਬਲਿਕ ਇੰਟਰਸਟ ਨਿਰੰਜਨ ਸਿੰਘ ਨੂੰ ਚਾਹੁੰਦੇ ਹਾਂ ਵੀ ਉਹ ਇੱਥੇ ਰਵੇ ਤੇ ਜਿੰਨੀ ਦੇਰ ਤੱਕ ਜਿਹੜੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇਨਵੈਸਟੀਗੇਸ਼ਨ ਖਤਮ ਨਹੀਂ ਹੁੰਦੀ ਤਦ ਤੱਕ ਉਹਨਾਂ ਨੂੰ ਇੱਥੋਂ ਟ੍ਰਾਂਸਫਰ ਨਾ ਕੀਤਾ ਜਾਵੇ ਜੀ। ਸੋ ਅੱਜ ਜਿਹੜਾ ਹੈਗਾ ਹਾਈ ਕੋਰਟ ਨੇ ਨਿਰੰਜਨ ਸਿੰਘ ਹੋਰਾਂ ਨੂੰ ਕਿਹਾ ਵੀ ਤੁਸੀਂ ਸਾਰਾ ਰਿਕਾਰਡ ਸਾਡੇ ਕੋਲ ਸਾਡੇ ਚੈਂਬਰ ਵਿੱਚ ਪੇਸ਼ ਕਰੋ। ਅਸੀਂ ਦੇਖਣਾ ਚਾਹਾਂਗੇ ਵੀ ਤੁਸੀਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ ਇੰਟਰੋਗੇਟ ਕੀਤਾ ਉਹਦੇ ਵਿੱਚ ਕੀ ਗੱਲ ਸਾਹਮਣੇ ਆਈ ਤੇ ਕੀ ਉਹਨਾਂ ਨੂੰ ਦੁਬਾਰਾ ਬੁਲਾਉਣ ਵਿੱਚ ਦੀ ਲੋੜ ਹੈ, ਤੇ ਉਹ ਸਾਰਾ ਜਿਹੜਾ ਹੈਗਾ ਅੱਜ ਕੇਸ ਚੱਲੇਗਾ। ਫਿਰ ਉਸ ਤੋਂ ਬਾਅਦ ਹਾਈ ਕੋਰਟ ਜਿਹੜੀ ਹੈ ਡਿਸਾਈਡ ਕਰੇਗੀ ਕਿ ਕੀ ਜਿਹੜੀ ਉਹਦੀ ਸਟੇ ਦਿੱਤੀ ਹੋਈ ਹੈ ਹਾਈ ਕੋਰਟ ਨੇ ਉਹਦੀ ਟ੍ਰਾਂਸਫਰ ਤੇ ਕੀ ਉਹਨੂੰ ਬਰਕਰਾਰ ਰੱਖਣਾ ਹੈ ਕਿ ਉਹਨੂੰ ਖੋਲ ਦੇਣਾ ਹੈਗਾ। ਸੋ ਅੱਜ ਬੜਾ ਕ੍ਰੂਸ਼ਲ ਡੇ ਹੈਗਾ। ਜੀ ਵੀਰ ਜੀ, ਐਕਚੁਅਲੀ ਇਸ ਬਾਰੇ ਵੀ ਅਸੀਂ ਨੈਕਸਟ ਟਾਈਮ ਤੁਹਾਡੇ ਕੋਲ ਅਪਡੇਟ ਲਵਾਂਗੇ, ਪਰ ਹੁਣ ਅਸੀਂ ਇੱਕ ਹੋਰ ਮੁੱਦੇ ਦੇ ਉੱਪਰ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਪਿਛਲੇ ਦਿਨੀ ਪੰਜਾਬ ਦੀ ਬਾਦਲ ਸਰਕਾਰ ਦੀ ਔਰਬਿਟ ਬੱਸ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ, ਉਸਦੇ ਭਰਾ ਤੇ ਉਸਦੀ ਮਦਰ ਨੂੰ ਬੱਸ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ ਹੈ, ਬੱਸ ਦੇ ਵਿੱਚ ਬਾਹਰ ਕਰ ਦਿੱਤਾ ਗਿਆ ਸੀਗਾ, ਜਿਸ ਦੇ ਵਿੱਚ ਬੱਚੀ ਦੀ ਤਾਂ ਮੌਤ ਟਾਈਮ ਤੇ ਹੀ ਹੋ ਗਈ ਸੀਗੀ। ਇਸ ਵਿੱਚ ਤੁਹਾਨੂੰ ਕੀ ਲੱਗਦਾ ਇਸ ਕੇਸ ਦੇ ਵਿੱਚ ਬੱਚੀ ਦੇ ਪਰਿਵਾਰ ਨੂੰ ਜਾਂ ਫਿਰ ਉਹਨਾਂ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਦੀ ਕੋਈ ਇਨਸਾਫ ਮਿਲੇਗਾ? ਕਿਉਂਕਿ they are against ਬਾਦਲ ਸਰਕਾਰ। ਇਸ ਤਰ੍ਹਾਂ ਕਿ ਇਹ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 10 ਸਾਲ ਦੇ ਵਿੱਚ ਜਿਹੜਾ ਬਾਦਲ ਪਰਿਵਾਰ ਹੈ ਉਹਨਾਂ ਨੇ ਸਾਰੀ ਜਿਹੜੀ ਟਰਾਂਸਪੋਰਟ ਹੈਗੀ ਹੈ ਪੰਜਾਬ ਦੀ ਉਹ ਆਪਣੇ ਹੱਥ 'ਚ ਲੈ ਲਈ ਹੈ। ਜਿਹੜੀ ਗਵਰਨਮੈਂਟ ਟਰਾਂਸਪੋਰਟ ਹੈਗੀ ਹੈ ਪੰਜਾਬ ਰੋਡਵੇਜ਼ ਜਾਂ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ, ਉਹ ਸਾਰੀ ਟੋਟਲ ਫੇਲ ਹੋ ਗਈ ਹੈ।
ਬਿਲਕੁਲ। ਤੇ ਜਿਹੜੀ ਇਹਨਾਂ ਦੀ ਬੱਸਸ ਹੈਗੀਆਂ ਨੇ ਇਹਦੇ ਤੇ ਕੋਈ ਦੋ ਰਾਇਆ ਨਹੀਂ ਕਿ ਉਹ ਬੱਸਸ ਬੜੀਆਂ ਅੱਛੀਆਂ ਨੇ ਐਂਡ ਜਿਹੜੇ ਕੰਮਿਊਟਰਸ ਹੈਗੇ ਨੇ ਉਹਨਾਂ ਨੂੰ ਬੜਾ ਫਾਇਦਾ ਹੋਇਆ ਜੀ ਕਿ ਉਹਨਾਂ ਨੂੰ ਅੱਛੀਆਂ ਬੱਸਸ ਮਿਲ ਗਈਆਂ ਨੇ ਤੇ ਟਰੈਵਲ ਕਰਨਾ ਪੰਜਾਬ ਵਿੱਚ ਸੌਖਾ ਹੋ ਗਿਆ। ਪਰ ਉਹਦੇ ਨਾਲ ਹੀ ਜਿਹੜਾ ਹੈਗਾ ਇੱਕ ਤਾਂ ਜਿਹੜਾ ਕਿਰਾਏ ਦੇ ਵਿੱਚ ਵਾਧਾ ਕੀਤਾ ਗਿਆ ਤੇ ਆਪਣੇ ਮੂੰਹ ਮੰਗੇ ਪੈਸੇ ਲੈਂਦੇ ਨੇ। ਹਾਂਜੀ। ਪਰ ਨਾਲ ਹੀ ਇਹਨਾਂ ਨੇ ਜਿਹੜੇ ਪੈਸੇਂਜਰਸ ਦੀ ਸੇਫਟੀ ਹੈ ਉਹਦਾ ਧਿਆਨ ਨਹੀਂ ਰੱਖਿਆ। ਬਿਲਕੁਲ। ਸੋ ਜਿਹੜੇ ਕੰਡਕਟਰਸ ਨੇ ਜਾਂ ਡਰਾਈਵਰਸ ਨੇ ਉਹ ਅਕਾਊਂਟੇਬਲ ਨਹੀਂ ਹੈ ਜੀ। ਉਹ ਇੱਕ ਬੜੀ ਫਾਸਟ ਸਪੀਡ ਦੇ ਉੱਤੇ ਬੱਸਾਂ ਚਲਾਉਂਦੇ ਨੇ ਸੜਕਾਂ ਦੇ ਉੱਤੇ ਤੇ ਕਿਉਂਕਿ ਉਹ ਬਾਦਲ ਹੋਰਾਂ ਦੀਆਂ ਬੱਸਾਂ ਨੇ ਇਸ ਕਰਕੇ ਨਾ ਪੁਲਿਸ ਉਹਨਾਂ ਨੂੰ ਹੱਥ ਪਾਉਂਦੀ ਹੈ ਨਾ ਟਰਾਂਸਪੋਰਟ ਡਿਪਾਰਟਮੈਂਟ ਹੱਥ ਪਾਉਂਦਾ ਜੀ। ਤੇ ਇਸ ਇਨਸੀਡੈਂਟ ਨੇ ਇਹ ਵੀ ਇਸ ਗੱਲ ਨੂੰ ਸਾਹਮਣੇ ਲਿਆਇਆ ਹੈਗਾ ਕਿ ਜਿਹੜੇ ਕੰਡਕਟਰ ਡਰਾਈਵਰ ਨੇ ਹਾਂਜੀ ਉਹ ਇਸ ਤਰ੍ਹਾਂ ਦੇ ਕ੍ਰਿਮੀਨਲ ਲੋਕ ਵੀ ਇਹਨਾਂ ਨੇ ਭਰਤੀ ਕੀਤੇ ਨੇ। ਇਹਨਾਂ ਨੇ ਚੈੱਕ ਨਹੀਂ ਕੀਤਾ ਵੀ ਉਹਨਾਂ ਦੀ ਬੈਕਗ੍ਰਾਉਂਡ ਕੀ ਹੈ ਜਾਂ ਕਿਸ ਤਰ੍ਹਾਂ ਦੇ ਬੰਦੇ ਨੇ। ਜੀ। ਸੋ ਇਹ ਠੀਕ ਹੈ ਕਿ ਉਸ ਪਰਿਵਾਰ ਨੂੰ ਕੁਝ ਕੰਪਨਸੇਸ਼ਨ ਵੀ ਦੇ ਦਿੱਤਾ ਗਿਆ ਹੈ। ਹਾਂਜੀ। ਤੇ ਜਿਹੜਾ ਹੈਗਾ ਹੁਣ ਦੇਖਣਾ ਹੈ ਕਿ ਜਿਹੜਾ ਕ੍ਰਿਮੀਨਲ ਕੇਸ ਰਜਿਸਟਰ ਹੋਇਆ ਕਿ ਉਹ ਡਰਾਈਵਰ ਕੰਡਕਟਰ ਤੇ ਜਿਹੜੇ ਹੋਰ ਮੋਲੈਸਟਰ ਸੀਗੇ ਉਹਨਾਂ ਨੂੰ ਸਜ਼ਾਵਾਂ ਦੇਣ ਵਿੱਚ ਬਾਦਲ ਸਰਕਾਰ ਜਿਹੜਾ ਹੈਗਾ ਕੋਈ ਰੋੜਾ ਤਾਂ ਨਹੀਂ ਅਟਕਾਉਂਦੀ। ਸੋ ਇਸ ਸਾਰੇ ਕੇਸ ਨੂੰ ਜਿਹੜਾ ਹੈਗਾ ਸੁਪਰਵਾਈਜ਼ਡ ਵੀ ਕਰਨਾ ਜ਼ਰੂਰੀ ਹੈ, ਪ੍ਰੈਸ਼ਰ ਬਣਾਏ ਰੱਖਣਾ ਵੀ ਜ਼ਰੂਰੀ ਹੈ। ਹਾਂਜੀ। ਤਾਂ ਕਿ ਇਨਸਾਫ ਮਿਲ ਸਕੇ ਤੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਮਿਲ ਸਕਣ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਲਸੋ ਨਿਰੰਜਨ ਸਿੰਘ ਜੀ ਸੰਬੰਧੀ ਅਸੀਂ ਤੁਹਾਨੂੰ ਫਿਰ TV 84 ਦਰਸ਼ਕਾਂ ਦੇ ਰੂਬਰੂ ਕਰਾਵਾਂਗੇ, ਉਸ ਬਾਰੇ ਵੀ ਨੈਕਸਟ ਟਾਈਮ ਅਸੀਂ ਅਪਡੇਟ ਲਵਾਂਗੇ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। Viewers, वक्त हो गया एक छोटे से ब्रेक था। Keep watching News TV 84. We'll be right back after a short break.